ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਗੱਲ ਜਿਹੜੀ ਉਹ ਕਰਾਂਗੇ ਮੁਜ਼ੱਫਰਨਗਰ ਦੇ ਵਿੱਚ ਹੋਏ ਕਿਸਾਨ ਮਹਾਪੰਚਾਇਤ ਦੀ। 15 ਰਾਜਾਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ਔਰ ਇਹ ਗੱਲ ਹੁਣ ਕੰਧ 'ਤੇ ਲਿਖੀ ਗਈ ਕਿ ਜਿਹੜੀ ਗੱਲ ਸਰਕਾਰ ਕਹਿੰਦੀ ਕਿ ਇਹ ਮੁੱਠੀ ਭਰ ਲੋਕਾਂ ਦਾ ਅੰਦੋਲਨ ਹੈ, ਇਹ ਸਿਰਫ ਪੰਜਾਬ ਵਾਲਿਆਂ ਦਾ ਅੰਦੋਲਨ ਹੈ, ਇਹਦੇ 'ਚ ਕਿਸਾਨ ਹੈ ਹੀ ਨਹੀਂ, ਉਹਨਾਂ ਦੀਆਂ ਗੱਲਾਂ ਸਾਰੀਆਂ ਦੀਆਂ ਸਾਰੀਆਂ ਗਲਤ ਸਾਬਤ ਕਰ ਦਿੱਤੀਆਂ ਮੁਜ਼ੱਫਰਨਗਰ ਦੇ ਵਿੱਚ ਹੋਏ ਇਸ ਰਿਕਾਰਡ ਤੋੜ ਇਕੱਠ ਨੇ। ਸ਼ਾਂਤਮਈ ਤਰੀਕੇ ਦੇ ਨਾਲ ਇਹ ਇਕੱਠ ਜਿਹੜਾ ਸੀ ਉਹ ਮੁਕੰਮਲ ਹੋ ਗਿਆ। 5000 ਦੇ ਕਰੀਬ ਲੰਗਰ ਲੱਗੇ ਹੋਏ ਸੀਗੇ, ਲੋਕਾਂ ਦੇ ਜਿਹੜੇ ਖਾਣ ਪੀਣ ਦਾ ਇੰਤਜ਼ਾਮ ਸੀਗਾ ਇਹਦੇ ਵਿੱਚ। GIC ਮੈਦਾਨ ਦਾ ਮੁੱਖ ਪੰਡਾਲ ਨੱਕੋ ਨੱਕ ਭਰਿਆ ਹੋਇਆ ਸੀਗਾ। ਮੰਚ ਦੇ ਉੱਤੇ ਡੀ ਸਰਕਲ ਦੇ ਵਿੱਚ 60-70 ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਹੂਟਿੰਗ ਕੀਤੀ। ਉਹ ਇੱਕ ਗਿਣੀ ਮਿੱਥੀ ਜੀ ਸਾਜ਼ਿਸ਼ ਸੀ, ਪਰ ਰਕੇਸ਼ ਟਕੈਤ ਹੋਰਾਂ ਨੇ ਜਦੋਂ ਸਟੇਜ ਦੇ ਉੱਤੇ ਆ ਕੇ ਇੱਕ ਦਬਕਾ ਮਾਰਿਆ, ਉਸ ਵੇਲੇ ਬਲਬੀਰ ਸਿੰਘ ਰਾਜੇਵਾਲ ਹੋਰੀ ਸੰਬੋਧਨ ਕਰ ਰਹੇ ਸੀ ਕਿ ਇਹਨਾਂ ਨੂੰ ਸਾਰਿਆਂ ਨੂੰ ਫੜੋ ਤੇ ਇਹਨਾਂ ਦੀ ਤਲਾਸ਼ੀ ਲਓ ਵੀ ਇਹ ਕਿਹੜੀ ਵਿਚਾਰਧਾਰਾ ਦੇ ਬੰਦੇ ਨੇ, ਤੇ ਉਹ ਆਰਾਮ ਨਾਲ ਟਿਕ ਕੇ ਬਹਿ ਗਏ ਕਿਉਂਕਿ ਅਜਿਹੇ ਹੁੱਲੜਬਾਜ਼ ਲਿਆਂਦੇ ਗਏ ਸੀ ਤਾਂ ਕਿ ਗੋਦੀ ਮੀਡੀਆ ਦੇ ਕੈਮਰੇ ਉਹਨਾਂ ਨੂੰ ਤੁਰੰਤ ਕਵਰ ਕਰਕੇ ਇਹ ਦੱਸਣ ਕਿ ਦੇਖੋ ਜੀ ਉੱਥੇ ਹੁੱਲੜਬਾਜ਼ੀ ਜਿਹੜੀ ਉਹ ਹੋਈ। ਇਸ ਕਿਸਾਨ ਅੰਦੋਲਨ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਉਭਾਰੀਆਂ, ਖੇਤੀ ਕਾਨੂੰਨਾਂ ਦੀ ਗੱਲ ਕੀਤੀ, ਉੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਆਪਸੀ ਭਾਈਚਾਰੇ ਦਾ ਸਿੱਧਾ ਮੈਸੇਜ ਨਹੀਂ ਦੇ ਗਿਆ ਬਲਕਿ ਸਟਰੋਂਗ ਮੈਸੇਜ ਦੇ ਗਿਆ। ਰਕੇਸ਼ ਟਕੈਤ ਹੋਰਾਂ ਨੇ ਆਖਿਆ ਜਿਹੜੇ ਇਹ ਆਗੂ ਨੇ ਇਸ ਵੇਲੇ ਕਾਬਜ, ਉਹ ਦੰਗਾਈ ਨੇ। ਇਹ ਕਿਹਾ ਕਿ ਭਾਜਪਾ ਨੂੰ 2022 ਦੀਆਂ UP ਵਿਧਾਨ ਸਭਾ ਚੋਣਾਂ ਦੇ ਦੌਰਾਨ ਸਬਕ ਸਿਖਾਇਆ ਜਾਊਗਾ। ਰਕੇਸ਼ ਟਕੈਤ ਨੇ ਆਖਿਆ ਕਿ ਸਰਕਾਰ ਨੂੰ ਵੋਟ ਦੀ ਚੋਟ ਦੇਣੀ ਪਊਗੀ, ਫਸਲਾਂ ਦਾ ਭਾਅ ਨਹੀਂ ਵਧੂਗਾ ਤਾਂ ਵੋਟ ਨਹੀਂ ਦਾ ਨਾਅਰਾ ਬੁਲੰਦ ਕਰਨਾ ਪਊਗਾ। ਮੋਦੀ, ਯੋਗੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਾਹਰ ਵਾਲੇ ਵਜੋਂ ਹਵਾਲਾ ਦਿੰਦਿਆਂ ਟਕੈਤ ਨੇ ਕਿਹਾ ਕਿ ਜੇ ਉਹ ਉੱਤਰਾਖੰਡ ਜਾਂ ਗੁਜਰਾਤ ਦੀਆਂ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹਨਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜਿੱਤ ਕੇ ਉਹ ਬਣੇ ਨੇ ਤਾਂ ਇਸ ਗੱਲ ਦਾ ਉਹਨਾਂ ਨੂੰ ਇਤਰਾਜ਼ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਅੰਦੋਲਨ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ 'ਤੇ ਹੈ। ਉਹਨਾਂ ਨੇ ਕਿਹਾ ਕਿ ਮਿਸ਼ਨ ਦੇਸ਼ ਬਚਾਉਣ ਦਾ ਹੈ ਕਿਉਂਕਿ ਕੇਂਦਰ ਦੇ ਵੱਲੋਂ ਰੇਲਵੇ, ਹਵਾਈ ਅੱਡੇ ਵੇਚੇ ਜਾਣੇ ਨੇ। ਉਹਨਾਂ ਇਹ ਵੀ ਕਿਹਾ ਕਿ ਬਿਜਲੀ, ਸੜਕਾਂ, ਕੰਪਨੀਆਂ ਵੇਚਣ ਦੀ ਯੋਜਨਾ ਦੇ ਨਾਲ ਦੇਸ਼ ਦੇ ਨਾਲ ਧੋਖਾ ਕੀਤਾ ਗਿਆ। LIC, ਬੰਦਰਗਾਹ, ਬੈਂਕ, ਨਦੀਆਂ, ਪਾਣੀ ਸਭ ਕੁਝ ਸਰਕਾਰ ਦੇ ਵੱਲੋਂ ਵੇਚਿਆ ਜਾ ਰਿਹਾ। ਮੇਧਾ ਪਾਟਿਕਰ ਨੇ ਹਿੰਦੂ ਮੁਸਲਿਮ ਭਾਈਚਾਰਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੰਗਾ ਨਹੀਂ ਕਰਨਾ, ਪੰਗਾ ਲੈਣਾ ਤੇ ਭਾਜਪਾ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਵੋਟਬੰਦੀ ਕਰਨੀ ਹੈ। ਉਹਨਾਂ ਦਿੱਲੀ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਬਾਰੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਅਹਿਮ ਸਰਕਾਰੀ ਇਮਾਰਤਾਂ ਢਾਹ ਕੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕੀਤੇ ਜਾ ਰਹੇ ਆ। ਉਹਨਾਂ ਨੇ ਲੜਾਂਗੇ ਤੇ ਜਿੱਤਾਂਗੇ ਦਾ ਨਾਅਰਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਦੇਸ਼ ਖਾਸ ਕਿਸਮ ਦੇ ਹਾਲਾਤ 'ਚੋਂ ਲੰਘ ਰਿਹਾ। ਮੋਦੀ ਤੇ ਯੋਗੀ ਸਰਕਾਰ ਲੋਕਾਂ ਲਈ ਨਹੀਂ ਬਲਕਿ ਕਾਰਪੋਰੇਟਾਂ ਦੇ ਵਾਸਤੇ ਕੰਮ ਕਰ ਰਹੀ ਹੈ। ਪੱਛਮੀ ਬੰਗਾਲ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਆਖਿਆ ਕਿ ਜੇ ਭਾਜਪਾ ਨੂੰ ਵੋਟ ਦੀ ਚੋਟ ਨਜ਼ਰ ਆਉਂਦੀ ਤਾਂ ਅੱਜ ਦੇ ਸਮਾਗਮ ਤੋਂ ਬਾਅਦ ਵੋਟ ਦੀ ਚੋਟ ਦਾ ਮਾਹੌਲ ਤਿਆਰ ਹੋ ਗਿਆ। ਮੋਦੀ ਜੀ ਤਿਆਰ ਹੋ ਜਾਓ, ਮੈਦਾਨ ਦੇ ਵਿੱਚ ਵੇਖਾਂਗੇ। ਉਹਨਾਂ ਆਖਿਆ ਕਿ ਭਾਜਪਾ ਦੀਆਂ ਜੜ੍ਹਾਂ ਹਿੱਲ ਗਈਆਂ ਨੇ ਤੇ ਵਿਦੇਸ਼ਾਂ 'ਚ ਮੋਦੀ ਸਰਕਾਰ ਦਾ ਮਖੌਲ ਉੱਡ ਰਿਹਾ। ਹੁਣ ਮੋਦੀ ਸਰਕਾਰ ਦੇ ਕੋਲੇ ਸੋਚਣ ਦਾ, ਸਮਝਣ ਦਾ ਸਮਾਂ ਹੈ। ਨਹੀਂ ਸਮਝੇ ਤਾਂ ਸਰਕਾਰ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਸਜ਼ਾ ਮਿਲੂਗੀ। ਇੱਥੇ ਯੋਗੀ ਸਰਕਾਰ ਨੂੰ ਘੇਰਦਿਆਂ ਯੋਗਿੰਦਰ ਯਾਦਵ ਨੇ ਇਹ ਗੱਲ ਆਖੀ ਕਿ ਜੁਮਲੇਬਾਜ਼, ਫਰੇਬੀ, ਦੇਸ਼ ਧਰੋਹੀ, ਢੌਂਗੀ, ਲੁਟੇਰਾ, ਇਹ 5 ਉਹਦੀ ਪਹਿਚਾਣ ਨੇ।
ਇਹ ਵੀ ਕਿਹਾ ਕਿ 27 ਸਤੰਬਰ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਊਗਾ। ਇਹ ਆਖਿਆ ਕਿ ਸਾਰੇ ਵਰਗ ਇਹਦੇ ਵਿੱਚ ਹਿੱਸਾ ਲੈਣ ਤੇ ਕਿਸਾਨਾਂ ਨੂੰ ਸਹਿਯੋਗ ਦੇਣ। ਉਧਰ ਵਿਰੋਧੀ ਧਿਰਾਂ ਨੇ ਵੀ ਇਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਰਾਹੁਲ ਗਾਂਧੀ ਹੋਰਾਂ ਨੇ ਮੁਜ਼ੱਫਰਨਗਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਕਿਸਾਨ ਮਹਾਪੰਚਾਇਤ ਦੇ ਹੱਕ ਦੇ ਵਿੱਚ ਨਿੱਤਰਦਿਆਂ ਟਵੀਟ ਕੀਤਾ ਕਿ ਅੰਨਦਾਤੇ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਪਊਗੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ਕਿਸਾਨਾਂ ਦੀ ਆਵਾਜ਼ ਨੂੰ ਸੱਤਾ ਦਾ ਨਸ਼ਾ ਦਬਾ ਨਹੀਂ ਸਕਦਾ। ਉਹਨਾਂ ਕਿਹਾ ਕਿ ਖੇਤੀਬਾੜੀ ਨੂੰ ਬਚਾਉਣ ਲਈ ਪੂਰਾ ਦੇਸ਼ ਕਿਸਾਨਾਂ ਦੇ ਨਾਲ ਖੜਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ਕਿਸਾਨਾਂ ਦੀ ਖੇਤ ਚੋਰੀ ਕਰਨ ਵਾਲੇ ਲੋਕ ਅੰਨਦਾਤੇ ਨਾਲ ਧਰੋਹ ਕਮਾ ਰਹੇ ਆ। ਕਾਂਗਰਸੀ ਆਗੂ ਸਚਿਨ ਪਾਇਲਟ ਨੇ ਕਿਹਾ, ਮੁਜ਼ੱਫਰਨਗਰ ਦੀ ਮਹਾਪੰਚਾਇਤ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਊਗੀ। ਔਰ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਇਹ ਇਕੱਠ ਮੀਲ ਪੱਥਰ ਸਾਬਤ ਹੋਊਗਾ। ਹੈਰਾਨੀਜਨਕ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਵਰੁਣ ਗਾਂਧੀ ਨੇ 3 ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਆਪਣਾ ਮਾਸ ਤੇ ਖੂਨ ਕਰਾਰ ਦਿੰਦਿਆਂ ਇਹ ਕਿਹਾ ਕਿ ਮੋਦੀ ਸਰਕਾਰ ਨੂੰ ਇੱਕ ਆਮ ਸਹਿਮਤੀ ਬਣਾਉਣ ਲਈ ਕਿਸਾਨਾਂ ਨਾਲ ਮੁੜ ਕੇ ਸੰਵਾਦ ਸ਼ੁਰੂ ਕਰਨਾ ਚਾਹੀਦਾ। ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਸਰਕਾਰੀ ਇੰਟਰ ਕਾਲਜ ਮੈਦਾਨ ਦੇ ਵਿੱਚ ਜੁੜੀ ਮਹਾਪੰਚਾਇਤ ਮੌਜੂਦਾ ਵੱਡੀ ਗਿਣਤੀ ਕਿਸਾਨਾਂ ਦੀ ਇੱਕ ਵੀਡੀਓ ਟਵਿੱਟਰ ਤੇ ਪੋਸਟ ਕਰਦਿਆਂ ਕਿਹਾ ਕਿ ਮੁਜ਼ੱਫਰਨਗਰ ਦੇ ਵਿੱਚ ਲੱਖਾਂ ਕਿਸਾਨ ਵਿਰੋਧ ਲਈ ਜੁੜੇ ਨੇ, ਉਹ ਸਾਡੇ ਆਪਣੇ ਨੇ। ਇਹ ਗੱਲ ਵਰੁਣ ਗਾਂਧੀ ਨੇ ਜਿਹੜੀ ਉਹ ਕਹੀ, ਕਿਉਂਕਿ ਵਰੁਣ ਗਾਂਧੀ ਜਿਹੜਾ ਉਹ ਮੇਨਕਾ ਗਾਂਧੀ ਦਾ ਬੇਟਾ ਤੇ ਭਾਰਤੀ ਜਨਤਾ ਪਾਰਟੀ ਦੇ ਦੋਵੇਂ ਆਗੂ ਨੇ। ਉਹਨੇ ਇਹ ਗੱਲ ਕਹੀ ਕਿ ਅੱਜ ਸਰਕਾਰ ਨੂੰ ਲੋੜ ਹੈ ਤੇ ਅਸੀਂ ਬੜੇ ਸਤਿਕਾਰ ਦੇ ਨਾਲ ਕਿਸਾਨਾਂ ਦੇ ਨਾਲ ਮੁੜ ਕੇ ਸੰਵਾਦ ਸ਼ੁਰੂ ਕਰੀਏ। ਇਹ ਇੱਕ ਥੋੜ੍ਹੀ ਜਿਹੀ ਨਵੇਕਲੀ ਗੱਲ ਜਿਹੜੀ ਉਹ ਕਹੀ ਜਾ ਸਕਦੀ ਆ। ਇਸ ਕਿਸਾਨ ਅੰਦੋਲਨ ਦਾ ਖਾਸ ਤੌਰ ਦੇ ਉੱਤੇ ਮਹਾਪੰਚਾਇਤ ਦਾ ਪੰਜਾਬ ਦੇ ਉੱਤੇ ਵੀ ਵੱਡਾ ਅਸਰ ਪੈਣ ਵਾਲਾ, ਪੰਜਾਬ ਦੀ ਰਾਜਨੀਤੀ ਦੇ ਉੱਤੇ ਵੱਡਾ ਇਹਦਾ ਅਸਰ ਪੈਣ ਵਾਲਾ। ਅੱਜ ਕਿਸੇ ਨੂੰ ਹੋ ਸਕਦਾ ਨਾ ਦਿਸਦਾ ਹੋਵੇ, ਛੇਤੀ ਦਿਸ ਵੀ ਪਊਗਾ। ਖੇਤੀ ਕਾਨੂੰਨਾਂ ਖਿਲਾਫ ਕਿਸਾਨ ਘੋਲ ਦੀ ਮੋਹੜੀ ਪੰਜਾਬ ਨੇ ਗੱਡੀ। ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਲੱਖਾਂ ਮਜ਼ਦੂਰਾਂ ਤੇ ਕਿਸਾਨਾਂ ਨੇ ਸਭ ਤੋਂ ਵੱਧ ਤਸੱਲੀ ਪੰਜਾਬ ਨੂੰ ਦਿੱਤੀ ਹੈ। ਪੰਜਾਬ ਦੇ ਵਿੱਚੋਂ ਹਜ਼ਾਰਾਂ ਲੋਕਾਂ ਨੇ ਇਸ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ। ਪੰਜਾਬ 'ਚੋਂ 1500 ਔਰਤਾਂ ਦਾ ਜੱਥਾ ਵੀ ਇਸ ਕਿਸਾਨ ਪੰਚਾਇਤ ਦੇ ਵਿੱਚ ਸ਼ਾਮਲ ਹੋਇਆ। ਕਿਸਾਨ ਘੋਲ ਹੁਣ ਪੰਜਾਬ ਹਰਿਆਣੇ ਦੀਆਂ ਹੱਦਾਂ ਬੰਨੇ ਤੋੜਨ ਲੱਗਿਆ। ਪੰਜਾਬ ਤੇ ਹਰਿਆਣਾ ਦੀ ਬਣੀ ਆਪਸੀ ਲੋਕ ਸਾਂਝ ਸਾਰੀਆਂ ਧਿਰਾਂ ਨੂੰ ਹਜਮ ਨਹੀਂ ਹੋ ਰਹੀ। ਜਦੋਂ ਪੰਜਾਬ ਹਰਿਆਣੇ ਦੇ ਕਿਸਾਨ ਮਜ਼ਦੂਰ ਜੋਟੀ ਬਣਾ ਕੇ ਪੱਛਮੀ ਯੂਪੀ ਦੇ ਪਿੰਡਾਂ 'ਚੋਂ ਲੰਘੇ ਤਾਂ ਯੂਪੀ ਦੇ ਕਿਸਾਨ ਘਰਾਂ 'ਚੋਂ ਨਿਕਲੇ। ਪੰਜਾਬ ਦੀਆਂ ਕਿਸਾਨ ਧਿਰਾਂ ਦੇ ਵੱਲੋਂ 25 ਸਤੰਬਰ 2020 ਤੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਢਿਆ ਗਿਆ। 1 ਅਕਤੂਬਰ ਤੋਂ ਘੇਰਾਬੰਦੀ ਕੀਤੀ ਗਈ। ਪੰਜਾਬ ਦੇ ਕਿਸਾਨ 26 ਨਵੰਬਰ ਨੂੰ ਦਿੱਲੀ ਸਰਹੱਦਾਂ ਤੇ ਸਭ ਤੋਂ ਪਹਿਲਾਂ ਪਹੁੰਚੇ। ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣੇ ਨੂੰ ਆਪਣਾ ਹਾਣੀ ਬਣਾਉਂਦਾ ਹੋਇਆ ਪੱਛਮੀ ਯੂਪੀ ਵਿੱਚ ਪੱਕੇ ਪੈਰੀ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਹਰਿੰਦਰ ਕੌਰ ਬਿੰਦੂ ਕਹਿੰਦੀ ਹੈ ਕਿ ਪੱਛਮੀ ਯੂਪੀ 'ਚ ਪੰਜਾਬੀ ਔਰਤਾਂ ਨੂੰ ਬੜਾ ਮਾਣ ਮਿਲਿਆ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚੋਂ ਆਏ ਔਰਤਾਂ ਦੇ ਜਥੇ ਦੇਖ ਕੇ ਯੂਪੀ ਦੀਆਂ ਔਰਤਾਂ ਪੰਡਾਲ ਦੇ ਵਿੱਚ ਪਹੁੰਚ ਗਈਆਂ। ਕੋਈ ਵੇਲਾ ਸੀ ਜਦੋਂ ਪੇਂਡੂ ਔਰਤਾਂ ਚੁੱਲ੍ਹੇ ਚੌਕੇ ਤੱਕ ਸੀਮਤ ਸੀ। ਅੱਜ ਪੇਂਡੂ ਘਰਾਂ ਦੀਆਂ ਔਰਤਾਂ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਮਾਣ ਮਹਿਸੂਸ ਕਰ ਰਹੀਆਂ ਨੇ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਪੰਜਾਬ ਦੀਆਂ 32 ਕਿਸਾਨ ਧਿਰਾਂ ਸ਼ਾਮਲ ਨੇ। ਮੁਜ਼ੱਫਰਨਗਰ ਮਹਾਪੰਚਾਇਤ ਦੇ ਦੌਰਾਨ ਜਦੋਂ ਬਲਬੀਰ ਸਿੰਘ ਰਾਜੇਵਾਲ ਬੋਲਣ ਲੱਗੇ ਤਾਂ ਪੰਡਾਲ ਦੇ ਵਿੱਚ ਬੈਠੇ ਕੁਝ ਹੁੱਲੜਬਾਜ਼ ਜਿਹੜੇ ਸੀ ਉਹਨਾਂ ਨੇ ਜਾਣ ਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਦਬਕਾ ਰਕੇਸ਼ ਟਕੈਤ ਹੋਰਾਂ ਦਾ ਉਹਨਾਂ ਨੂੰ ਇਹ ਜਿਹੜਾ ਅੰਦੋਲਨ ਹੈ ਕਿਸਾਨ ਅੰਦੋਲਨ, ਇਹਦਾ ਅਸਰ ਪੰਜਾਬ ਦੇ ਉੱਤੇ ਵੀ ਵੱਡਾ ਵੇਖਣ ਨੂੰ ਮਿਲੂਗਾ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹਦੀ ਹਲਚਲ ਜਿਹੜੀ ਆ ਉਹ ਦਿਸੂਗੀ, ਬਹੁਤ ਜ਼ਿਆਦਾ ਦਿਸੂਗੀ ਆਉਂਦੇ ਸਮੇਂ ਦੇ ਦੌਰਾਨ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦੇ ਰੋਹ ਦਾ ਸਾਹਮਣਾ ਸਿਆਸੀ ਪਾਰਟੀਆਂ ਨੂੰ ਕਰਨਾ ਪਊਗਾ, ਕਿਉਂਕਿ ਇਸ ਕਿਸਾਨ ਅੰਦੋਲਨ ਨੇ ਪੰਜਾਬੀ ਲੋਕਾਂ ਦੇ ਵਿੱਚ ਇੱਕ ਜੋਸ਼ ਭਰਿਆ, ਜਿਹੜਾ ਜੋਸ਼ ਇਸ ਵੇਲੇ ਸਵਾਲਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ।
ਮੋਗੇ ਦੇ ਵਿੱਚ ਕਿਸਾਨਾਂ ਦੇ ਉੱਤੇ ਹੋਏ ਲਾਠੀ ਚਾਰਜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਆਮੋ ਸਾਹਮਣੇ ਹੋ ਗਏ ਨੇ। ਇਹ ਤੋਂ ਪਹਿਲਾਂ ਕਿ ਆਪਾਂ ਇਹਦੀ ਜਿਹੜੀ ਉਹ ਗੱਲ ਕਰੀਏ ਕਿ ਇਹ ਜਿਹੜਾ ਲਾਠੀ ਚਾਰਜ ਸੀਗਾ ਜਿਹਦੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਸੀਗੇ, 17 ਦੇ ਕਰੀਬ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਧਾਰਾਵਾਂ ਦੇ ਤਹਿਤ ਤੇ 200 ਦੇ ਕਰੀਬ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਪਰਚੇ ਟੋਟਲ ਜਿਹੜੇ ਉਹ ਦਰਜ ਕੀਤੇ ਗਏ ਆ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਵਿੱਚ ਕੁੱਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਕਾਲੀ ਦਲ ਬਾਦਲ ਬਹਾਨੇਬਾਜ਼ੀ ਕਰ ਰਿਹਾ, ਕਿ ਇਹ ਦੱਸ ਰਿਹਾ ਕਿ ਕਾਂਗਰਸ ਦੇ ਵਰਕਰ ਨੇ, ਆਮ ਆਦਮੀ ਪਾਰਟੀ ਦੇ ਵਰਕਰ ਨੇ। ਇਹ ਵੀ ਪਤਾ ਲੱਗਾ ਕਿ ਪੁਲਿਸ ਇਸ ਸੂਚੀ ਦੀ ਪੜਤਾਲ ਜਿਹੜੀ ਉਹ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਗੈਰ ਜਮਹੂਰੀ ਖੇਤੀ ਕਾਨੂੰਨ ਥੋਪਣ ਵਿੱਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ, ਕਿਉਂਕਿ ਬਾਦਲ ਅਕਾਲੀ ਦਲ ਕਹਿੰਦਾ ਅਸੀਂ ਗੱਲਬਾਤ ਕਰਨ ਦੇ ਵਾਸਤੇ ਤਿਆਰ ਹਾਂ ਕਿਸਾਨਾਂ ਦੇ ਨਾਲ। ਉਹਦੇ ਉੱਤੇ ਉਹ ਟਿੱਪਣੀ ਕਰ ਰਹੇ ਸੀ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਬਾਦਲ ਜਿੱਥੇ ਸਾਰੀ ਸਮੱਸਿਆ ਲਈ ਜੜ ਹੈ, ਉੱਥੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵੀ ਉਹਦੀ ਮਿਲੀ ਭੁਗਤ ਸੀ, ਜਿਹਦੇ ਕਰਕੇ ਅਕਾਲੀ ਆਗੂਆਂ ਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਅਹਿਸਾਸ ਕਰਨ ਦੀ ਜਗ੍ਹਾ ਸੁਖਬੀਰ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਨਾ ਕਰ ਰਿਹਾ। ਉਧਰ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਮੋਗੇ ਦੀ ਹਿੰਸਾ ਦੇ ਵਾਸਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉਹ ਜ਼ਿੰਮੇਵਾਰ ਨੇ। ਉਹਨਾਂ ਨੇ ਇਹ ਕਿਹਾ ਕਿ ਸਾਡੇ ਲਈ ਪੰਜਾਬ ਦੀ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਸਭ ਤੋਂ ਵੱਧ ਜ਼ਰੂਰੀ ਹੈ। ਉਹਨੇ ਇਹ ਵੀ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੇਂਦਰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਾਜ਼ਿਸ਼ ਕਰ ਰਿਹਾ। ਉਂਝ ਵੈਸੇ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਭਾਸ਼ਣ ਸੁਣਦੇ ਹੋ, ਕਿਤੇ ਖੇਤੀ ਕਾਨੂੰਨਾਂ ਦਾ ਤਾਂ ਜ਼ਿਕਰ ਹੀ ਨਹੀਂ ਕਰਦੇ, ਨਾ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਨ, ਨਾ ਉਹ ਸੈਂਟਰ ਦੀ ਸਰਕਾਰ ਦਾ ਜ਼ਿਕਰ ਕਰਨ। ਉਹ ਪੰਜਾਬ ਤੱਕ ਸੀਮਤ ਨੇ। ਕਿਸਾਨ ਆਗੂਆਂ ਨੂੰ ਇਹ ਵੀ ਕਹਿੰਦੇ ਆ ਕਿ ਮੈਂ ਕੋਈ ਸਿਆਸਤ ਨਹੀਂ ਕਰ ਰਿਹਾ, ਮੈਂ ਤਾਂ ਪੰਜਾਬੀਆਂ ਨੂੰ ਜਗਾ ਰਿਹਾ। ਇਹ ਪੰਜਾਬੀਆਂ ਨੂੰ ਜਗਾਉਣ ਦਾ ਕਿਹੜਾ ਤਰੀਕਾ ਹੋਇਆ ਕਿ ਤੁਸੀਂ ਆਪਣੇ ਉਮੀਦਵਾਰ ਵੀ ਐਲਾਨ ਕਰ ਰਹੇ ਹੋ, ਆਪਣੇ ਚੋਣ ਮੈਨੀਫੈਸਟੋ ਦੀਆਂ ਗੱਲਾਂ ਵੀ ਕਰ ਰਹੇ ਹੋ, ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸਾਨ ਮੰਨਣ ਤੋਂ ਤੁਸੀਂ ਇਨਕਾਰੀ ਹੋ, ਉਹਨਾਂ ਨੂੰ ਤੁਸੀਂ ਕਿਸਾਨ ਹੀ ਨਹੀਂ ਮੰਨਦੇ। ਜਿਹੜੇ ਕਿਸਾਨ ਇਹ ਕਿਹਾ ਅਕਾਲੀ ਦਲ ਬਾਦਲ ਨੇ ਕਿ ਅਸੀਂ ਕਿਸਾਨਾਂ ਦੀ ਨਾਲ ਗੱਲ ਕਰਨ ਦੇ ਵਾਸਤੇ ਤਿਆਰ ਹੈ। ਹੁਣ ਕਿਸਾਨ ਉਹਨਾਂ ਦੇ ਨਾਲ ਗੱਲਬਾਤ ਕਰਦੇ, ਕਿਸਾਨ ਆਗੂ ਗੱਲਬਾਤ ਕਰਦੇ ਆ ਜਾਂ ਨਹੀਂ? ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ, ਕਿਸਾਨ ਆਗੂਆਂ ਦੇ ਨਾਲ ਕਹਿੰਦੇ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ। ਉਧਰ ਜਿਹੜੇ ਪੈਟਰੋਲੀਅਮ ਵਸਤਾਂ ਨੇ ਉਹਨੇ ਐਕਸਾਈਜ਼ ਡਿਊਟੀ ਦੇ ਵਾਧੇ ਨੇ ਕੇਂਦਰ ਦੇ ਖਜ਼ਾਨੇ ਮੁਕੰਮਲ ਰੂਪ ਦੇ ਵਿੱਚ ਭਰ ਦਿੱਤੇ ਆ। ਕੇਂਦਰ ਸਰਕਾਰ ਦੀ ਪੈਟਰੋਲੀਅਮ ਪਦਾਰਥਾਂ ਤੇ ਐਕਸਾਈਜ਼ ਡਿਊਟੀ ਦੀ ਜਿਹੜੀ ਵਸੂਲੀ ਆ ਉਹਨੇ ਮੌਜੂਦਾ ਵਿੱਤੀ ਸਾਲ ਦੇ ਵਿੱਚ ਪਹਿਲੇ 4 ਮਹੀਨਿਆਂ 'ਚ 48% ਦਾ ਵਾਧਾ ਕੀਤਾ। ਇਹਦੇ ਦੌਰਾਨ ਹਾਸਲ ਹੋਇਆ ਵਾਧੂ ਐਕਸਾਈਜ਼ ਪੂਰੇ ਵਿੱਤੀ ਵਰ੍ਹੇ ਦੇ ਦੌਰਾਨ ਤੇਲ ਬੌਂਡ ਦੇਣ ਦੇਰੀ ਦਾ 3 ਗੁਣਾ ਵਾਧਾ ਹੈ। ਕਿ ਕੇਂਦਰੀ ਵਿੱਤ ਮੰਤਰਾਲੇ ਦੇ ਤਹਿਤ ਆਉਂਦੇ ਕੰਟਰੋਲਰ ਜਨਰਲ ਆਫ ਅਕਾਊਂਟਸ ਦੇ ਅੰਕੜਿਆਂ ਦੇ ਮੁਤਾਬਕ April-July 2021 ਦੇ ਦੌਰਾਨ ਐਕਸਾਈਜ਼ ਡਿਊਟੀ ਵਸੂਲੀ 1 ਲੱਖ ਕਰੋੜ ਰੁਪਈਏ ਤੋਂ ਵੱਧ ਹੋਈ ਆ, ਜਿਹੜੀ ਪਿਛਲੇ ਵਿੱਤੀ ਵਰ੍ਹੇ ਦੇ ਦੌਰਾਨ ਇਸ ਵੇਲੇ 67,695 ਕਰੋੜ ਰੁਪਈਏ ਸੀ। ਤੇਲ ਕੰਪਨੀਆਂ ਨੇ ਵੱਡੇ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਕਟੌਤੀ ਕੀਤੀ ਆ। ਲਗਾਤਾਰ 3 ਦਿਨ ਤੱਕ ਕੀਮਤਾਂ 'ਚ ਕੋਈ ਬਦਲਾਅ ਨਾ ਕੀਤੇ ਜਾਣ ਤੋਂ ਬਾਅਦ ਕੌਮੀ ਰਾਜਧਾਨੀ ਦੇ ਵਿੱਚ ਪੈਟਰੋਲ ਦੀ ਕੀਮਤ 15 ਪੈਸੇ ਘੱਟ ਕੇ 101 ਰੁਪਈਆ ਤੇ 19 ਪੈਸੇ ਲੀਟਰ ਹੋਈ ਆ। ਮੁੰਬਈ, ਚੇਨਈ ਤੇ ਕੋਲਕਾਤਾ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ। ਐਤਵਾਰ ਨੂੰ ਡੀਜ਼ਲ ਦੇ ਭਾਅ 'ਚ ਵੀ ਕਟੌਤੀ ਕੀਤੀ ਗਈ ਹੈ। ਇਹ ਬਹੁਤ ਮਾਮੂਲੀ ਕਟੌਤੀ ਹੈ, ਜਦੋਂ ਕਿ ਜਿਹੜੀ ਵਾਧਾ ਹੈ ਉਹ ਲਗਾਤਾਰ 3 ਹਫ਼ਤੇ ਜਿਹੜਾ ਉਹ ਹੁੰਦਾ ਰਿਹਾ ਇਹਦੇ ਵਿੱਚ। ਔਰ ਇਸ ਵੇਲੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਭ ਤੋਂ ਵੱਧ ਪੈਸਾ ਜਿਹੜੀ ਚੀਜ਼ ਤੋਂ ਕਮਾ ਰਹੀ ਹੈ ਉਹ ਇਸੇ ਪੈਟਰੋਲ ਤੇ ਡੀਜ਼ਲ ਤੋਂ ਕਮਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ 24 ਤੋਂ 40% ਵੱਧ ਪੈਸਾ ਇਹਨੇ ਕਮਾਇਆ, ਜਿਹੜਾ ਕਿ ਅਰਥਚਾਰੇ ਦੇ ਵਿੱਚ ਜਿਹੜਾ ਉਹਦਾ ਮੇਨ ਰੋਲ ਹੈ। ਅਗਸਤ 21 ਦੇ ਵਿੱਚ ਇਕੱਠਾ ਜਿਹੜਾ ਹੋਇਆ ਪੈਸਾ ਉਹਨੇ ਸਾਰੇ ਰਿਕਾਰਡ ਜਿਹੜੇ ਆ ਉਹ ਹੁਣ ਤੱਕ ਦੇ ਤੋੜ ਦਿੱਤੇ ਆ।
GST ਲਾਗੂ ਹੋਣ ਤੋਂ ਬਾਅਦ ਐਕਸਾਈਜ਼ ਡਿਊਟੀ ਸਿਰਫ ਪੈਟਰੋਲ, ਡੀਜ਼ਲ, ATF ਤੇ ਕੁਦਰਤੀ ਗੈਸ ਦੇ ਉੱਤੇ ਲਈ ਜਾਂਦੀ ਹੈ। ਇਹਨਾਂ ਨੂੰ ਛੱਡ ਕੇ ਹੋਰ ਸਾਰੀਆਂ ਵਸਤਾਂ GST ਦੇ ਘੇਰੇ ਦੇ ਵਿੱਚ ਨੇ। 2021-2022 ਦੇ ਪਹਿਲੇ 4 ਮਹੀਨਿਆਂ ਦੇ ਵਿੱਚ 32,492 ਕਰੋੜ ਰੁਪਏ ਦਾ ਵਾਧਾ ਦਰਜ ਹੋਇਆ, ਜੋ ਕਿ ਪੂਰੇ ਸਾਲ ਦੀ ਤੇਲ ਬਾਂਡ ਦੇਣਦਾਰੀ ਮਤਲਬ ਕਿ 10,000 ਕਰੋੜ ਰੁਪਏ ਤੋਂ 3 ਗੁਣਾ ਜ਼ਿਆਦਾ ਹੈ। ਆਮ ਬੰਦੇ ਦਾ ਕਚੂਮਰ ਨਿਕਲ ਗਿਆ ਇਹਨਾਂ ਪ੍ਰਾਈਸਿਸ ਦੇ ਨਾਲ। ਸਰਕਾਰ ਇਸ ਗੱਲ ਦੇ ਉੱਤੇ ਖੁਸ਼ ਹੈ ਕਿ ਠੀਕ ਹੈ, ਉਹਨਾਂ ਨੂੰ ਇਹਦਾ ਜਿਹੜੇ ਪੈਸੇ ਇਕੱਠੇ ਹੋ ਰਹੇ ਆ। ਪੰਜਾਬ ਦੇ ਵਿੱਚ ਤੀਜੀ ਧਿਰ ਤੇ ਸਰਕਾਰ ਦੇ ਉੱਤੇ ਜਿਹੜਾ ਸਰਕਾਰ ਬਣਾਉਣ ਲਈ ਤਰਲੋ ਮੱਛੀ ਹੋ ਰਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਹਰੀਸ਼ ਰਾਵਤ ਹੋਰਾਂ ਦੇ ਡਾਇਲਾਗ ਆਲ ਇਜ਼ ਨਾਟ ਵੈਲ ਉਹ ਚੱਲ ਰਿਹਾ। ਅਜੇ ਤੱਕ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੇਖ ਰਹੀ ਸੀ ਔਰ ਉਹ ਭਗਵੰਤ ਮਾਨ ਨੂੰ ਬਿਲਕੁਲ ਸਾਈਡਲਾਈਨ ਕਰ ਰਹੀ ਸੀ। ਹੁਣ ਇਹ ਪਤਾ ਲੱਗਾ ਕਿ ਲਗਾਤਾਰ ਪਾਰਟੀ ਵਾਲੇ ਮਿਲਣ ਦੇ ਵਾਸਤੇ ਇਹ ਕਹਿ ਰਹੇ ਆ ਕਿ ਉਹ ਭਗਵੰਤ ਮਾਨ ਨੂੰ ਮਿਲਣਗੇ, ਪਰ ਇਹਨਾਂ 'ਚ ਕੋਈ ਸੰਗਰੂਰ ਆ ਕੇ ਨਹੀਂ ਮਿਲ ਰਿਹਾ, ਬਲਕਿ ਉਹਨੂੰ ਸੱਦਿਆ ਜਾ ਰਿਹਾ, ਕਿਉਂਕਿ ਜਿਹੜਾ ਵਰਕਰਾਂ ਦਾ ਇਕੱਠ ਹੈ, ਅਹੁਦੇਦਾਰਾਂ ਦਾ ਇਕੱਠ ਹੈ, ਉਹ ਲਗਾਤਾਰ ਵੱਧ ਰਿਹਾ ਹੈ ਭਗਵੰਤ ਮਾਨ ਹੋਰਾਂ ਦੇ ਘਰ ਦੇ ਬਾਹਰ। ਇਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਚਲੀ ਗਈ ਹੋਈ ਆ ਰੋਜ਼। ਜਿੱਥੇ ਪਹਿਲਾਂ ਸਿਰਫ ਚਾਹ ਪਾਣੀ ਸੀ, ਹੁਣ ਲੰਗਰ ਵਗੈਰਾ ਦਾ ਇੰਤਜ਼ਾਮ ਵੀ ਜਿਹੜਾ ਉਹ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਕੁਰਸੀਆਂ ਤੇ ਟੈਂਟ ਲਾਏ ਗਏ ਆ, ਜਿੱਥੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਆ ਕੇ ਭਗਵੰਤ ਮਾਨ ਹੋਰਾਂ ਨੂੰ ਮਿਲ ਰਹੇ ਆ ਤੇ ਉਹਨਾਂ ਨੂੰ ਹੌਸਲਾ ਦੇ ਰਹੇ ਆ, ਇਸ ਗੱਲ ਦੇ ਵਾਸਤੇ ਕਿ ਪਾਰਟੀ ਦੇ ਵਿੱਚ ਉਹੀ ਸਭ ਤੋਂ ਵੱਧ ਮਿਹਨਤ ਕਰਦੇ ਰਹੇ ਆ ਤੇ ਪਾਰਟੀ ਜੇਕਰ ਉਹਨਾਂ ਨੂੰ ਇਸ ਮਿਹਨਤ ਦਾ ਇਵਜ਼ਾਨਾ ਨਹੀਂ ਦਿੰਦੀ ਤੇ ਉਹ ਉਹਦੀ ਸਪੋਰਟ ਕਰਨਗੇ। ਇਸ ਪੱਖੋਂ ਉਹ ਉਹਨਾਂ ਨੂੰ ਹੌਸਲਾ ਦੇਣ ਦੇ ਵਾਸਤੇ ਲਗਾਤਾਰ ਕਾਫਲਿਆਂ ਦੇ ਰੂਪ ਦੇ ਵਿੱਚ ਸੰਗਰੂਰ ਪਹੁੰਚ ਰਹੇ ਆ, ਜਿੱਥੇ ਭਗਵੰਤ ਮਾਨ ਹੋਰਾਂ ਦੀ ਰਿਹਾਇਸ਼ ਹੈ। ਉਧਰ ਥਾਂ ਥਾਂ ਦੇ ਉੱਤੇ ਜਿਹੜੀ ਘੁਸਰ ਮੁਸਰ ਹੈ, ਜਿਹੜੇ ਹਲਕਾ ਇੰਚਾਰਜ ਲਾਏ ਆ, ਉਹ ਵੀ ਚੱਲ ਰਹੀ ਹੈ। ਰਾਮਪੁਰਾ ਫੂਲ ਤੋਂ ਪਾਰਟੀ ਨੇ ਬਲਬੀਰ ਸਿੱਧੂ ਨੂੰ ਟਿਕਟ ਦਿੱਤੀ ਹੈ, ਬਲਕਾਰ ਸਿੱਧੂ ਨੂੰ, ਮਾਫ ਕਰਨਾ, ਬਲਕਾਰ ਸਿੱਧੂ ਜਿਹੜਾ ਕਿ ਪੰਜਾਬੀ ਗਾਇਕ ਹੈ। ਪਹਿਲਾਂ ਉਹਦੀ ਟਿਕਟ ਇੱਕ ਵਾਰੀ ਜਿਹੜੀ ਉਹ ਕੱਟੀ ਗਈ ਸੀਗੀ ਪਿਛਲੀਆਂ ਚੋਣਾਂ ਦੇ ਵਿੱਚ। ਉਦੋਂ ਬਾਅਦ ਉਹ ਸੋਸ਼ਲ ਮੀਡੀਆ ਦੇ ਉੱਤੇ ਆਗੂਆਂ ਨੂੰ, ਸਭ ਨੂੰ ਗਾਲਾਂ ਕੱਢਦਾ ਰਿਹਾ ਫਰਸਟ੍ਰੇਸ਼ਨ ਦੇ ਵਿੱਚ। ਇਸ ਵਾਰੀ ਚੁੱਕ ਕੇ ਜਿਹੜੇ ਉੱਥੇ ਵੋਲੰਟੀਅਰ ਨੇ ਉਹਨਾਂ ਨੂੰ ਪਾਸੇ ਕਰਕੇ, ਲਾਂਭੇ ਕਰਕੇ ਬਲਕਾਰ ਸਿੱਧੂ ਨੂੰ ਫਿਰ ਹਲਕਾ ਇੰਚਾਰਜ ਬਣਾ ਦਿੱਤਾ ਗਿਆ। ਬਲਕਾਰ ਸਿੱਧੂ ਦਾ ਲਗਾਤਾਰ ਵਿਰੋਧ ਹੋ ਰਿਹਾ ਇੱਥੇ ਹਲਕਾ ਰਾਮਪੁਰਾ ਫੂਲ ਤੋਂ। ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਇਹ ਗੱਲ ਕਹਿੰਦੇ ਆ, ਸੁਖਜੀਤ ਮਹਾਰਾਜ, ਕਿ ਉਹ ਪਾਰਟੀ ਤੋਂ ਲੰਮੇ ਸਮੇਂ ਤੋਂ ਜੁੜੇ ਹੋਏ ਆ ਔਰ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣੀਆਂ ਗਲਤ ਹੈ ਤੇ ਇਹ ਵਲੰਟੀਅਰਾਂ ਦੀ ਬਣਦੀ ਸੀਗੀ ਚੀਜ਼। ਪਰ ਵਲੰਟੀਅਰ ਸਾਈਡ ਤੇ ਰੱਖ ਕੇ ਬਲਕਾਰ ਸਿੱਧੂ ਨੂੰ ਮੁੜ ਕੇ ਪਾਰਟੀ 'ਚ ਸ਼ਾਮਲ ਕਰਕੇ ਉਹਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ। ਜਿਹੜੇ ਇਸ ਵੇਲੇ ਵਰਕਰਾਂ ਦੇ ਵਿੱਚ ਵੱਡਾ ਰੋਸ ਹੈ ਇੱਥੇ ਰਾਮਪੁਰਾ ਫੂਲ ਦੇ, ਨਾ ਸਿਰਫ ਰਾਮਪੁਰਾ ਫੂਲ ਦੇ ਬਲਕਿ ਪੰਜਾਬ ਦੇ ਵਿੱਚ ਦਰਜਨਕ ਥਾਵਾਂ ਦੇ ਉੱਤੇ ਵੱਡਾ ਰੋਸ ਵੋਲੰਟੀਅਰਾਂ ਦੇ ਵਿੱਚ ਹੈ। ਦਿੱਲੀ ਤੋਂ ਆਏ ਜਿਹੜੇ ਲੋਕ, ਜਿਹੜੇ 17 ਦੇ ਵਿੱਚ ਹੋਰ ਨਾਵਾਂ ਦੇ ਹੇਠ ਸੀ, ਇਸ ਵਾਰੀ ਹੋਰ ਨਾਵਾਂ ਦੇ ਹੇਠ ਹੈ, ਉਹ ਚੰਮਦੀਆਂ ਚਲਾ ਰਹੇ ਆ। ਉਹਦੇ 'ਚ ਸੰਦੀਪ ਪਾਠਕ ਹੈ, ਉਹਦੇ ਵਿੱਚ ਰਾਘਵ ਚੱਡਾ ਹੈ। ਉਹ ਇਹ ਸਮਝਦੇ ਆ ਕਿ ਸਭ ਤੋਂ ਵੱਧ ਉਹਨਾਂ ਨੂੰ ਪਤਾ ਹੈ, ਇਸ ਕਰਕੇ ਉਹੀ ਇਹ ਚੋਣ ਲੜਨਗੇ। ਇਹਦੇ 'ਚ ਵਲੰਟੀਅਰ ਟੋਟਲੀ ਫੇਰ ਇਗਨੋਰ ਕੀਤੇ ਜਾ ਰਹੇ ਨੇ। ਇਹ ਜਿਹੜੇ ਲੋਕ ਨਾਰਾਜ਼ ਹੋ ਗਏ, ਉਹਦੇ ਬਾਰੇ ਜਿਹੜਾ ਜਨਰਲ ਸਕੱਤਰ ਲਾਇਆ ਹੋਇਆ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਲਾਹਕਾਰ ਹੈ, ਹਰਚੰਦ ਸਿੰਘ ਬਰਸਟ, ਉਹਨੂੰ ਪਾਰਟੀ ਨੇ ਜਨਰਲ ਸਕੱਤਰ ਲਾਇਆ ਹੋਇਆ, ਆਮ ਆਦਮੀ ਪਾਰਟੀ ਨੇ। ਹੈਰਾਨੀ ਵਾਲੀ ਇਹ ਗੱਲ ਹੈ। ਤੇ ਉਹ ਇਹ ਕਹਿੰਦਾ ਕਿ ਕੋਈ ਗੱਲ ਨਹੀਂ, ਨਾਰਾਜ਼ ਵਰਕਰਾਂ ਨੂੰ ਮਨਾ ਲਿਆ ਜਾਊਗਾ। ਇਹ ਉਹੀ ਹਰਚੰਦ ਸਿੰਘ ਬਰਸਟ ਹੈ ਜਿਹੜਾ ਕਿ ਵੋਲੰਟੀਅਰ ਜਿਹੜੇ ਨੇ ਉਹਨਾਂ ਨੂੰ ਨੋਟਿਸ ਕੱਢ ਕੇ ਪਾਰਟੀ 'ਚੋਂ ਲਾਂਭੇ ਕਰੀ ਜਾਂਦਾ, ਕਿਉਂਕਿ ਕਾਂਗਰਸ ਦੇ ਵਿੱਚੋਂ ਆਇਆ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਲਾਹਕਾਰ ਰਿਹਾ। ਸ਼ਾਇਦ ਅੱਜ ਵੀ ਕਿਤੇ ਨਾ ਕਿਤੇ ਸੰਪਰਕ ਦੇ ਵਿੱਚ ਹੋਵੇ, ਨਹੀਂ ਤਾਂ ਅਦਰਵਾਈਜ਼ ਵੋਲੰਟੀਅਰਾਂ ਨੂੰ ਮਨਾਉਣਾ ਪਾਰਟੀਆਂ ਦਾ ਕੰਮ ਹੁੰਦਾ ਹੈ। ਵੋਲੰਟੀਅਰਾਂ ਨੂੰ ਕੱਢਣ ਦਾ ਕੰਮ ਪਹਿਲੀ ਵਾਰੀ ਹਰਚੰਦ ਸਿੰਘ ਬਰਸਟ ਕਰ ਰਿਹਾ ਤੇ ਉਹ ਨੋਟਿਸ ਜਾਰੀ ਕਰਕੇ ਇਹਨਾਂ
ਵੋਲੰਟੀਅਰਾਂ ਨੂੰ ਪਾਰਟੀ ਦੇ ਵਿੱਚੋਂ ਹੀ ਸਾਈਡ ਤੇ ਕਰੀ ਜਾਂਦਾ। ਇਹ ਪਤਾ ਨਹੀਂ ਹੁਣ ਬਦਲੇ ਹੋਏ ਹਾਲਾਤ ਹੈ ਕਿ ਉਹ ਪਹਿਲੀ ਵਾਰੀ ਇਹ ਕਹਿ ਰਿਹਾ ਕਿ ਕੋਈ ਨਹੀਂ ਜੀ ਅਸੀਂ ਇਹਨਾਂ ਨੂੰ ਮਨਾ ਲਵਾਂਗੇ, ਵਰਕਰਾਂ ਨੂੰ ਕੱਢ ਹੀ ਦਿਓ, ਜਦੋਂ ਬਾਕੀ ਕੱਢੇ ਨੇ ਤੇ ਉਹ ਵੀ ਜਿਹੜਾ ਉਹ ਕੱਢ ਦਿਓ। ਹਰਚੰਦ ਸਿੰਘ ਬਰਸਟ ਵਰਗੇ ਦੂਜੀਆਂ ਪਾਰਟੀਆਂ ਤੋਂ ਆਏ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਾਸਤੇ ਅਹਿਮ ਨੇ। ਉਹਨਾਂ ਦੀ ਸਾਰੀ ਟੇਕ ਜਿਹੜੀ ਇਸ ਚੀਜ਼ ਦੇ ਉੱਤੇ ਲੱਗੀ ਹੋਈ ਆ ਕਿ ਦੂਜੀਆਂ ਪਾਰਟੀਆਂ 'ਚੋਂ ਕੱਢੇ ਛੱਡੇ ਨੇਤਾ ਲਿਆ ਕੇ ਅਸੀਂ 2022 ਦੀਆਂ ਚੋਣਾਂ ਦੇ ਵਿੱਚ ਇੱਥੇ ਸਰਕਾਰ ਬਣਾ ਲਾਂਗੇ। ਇਹ ਅਜੀਬੋ ਗਰੀਬ ਜੇ ਖਿਆਲੀ ਪੁਲਾਓ ਸੰਦੀਪ ਪਾਠਕ ਤੇ ਰਾਘਵ ਚੱਡਾ ਜਿਹੜੇ ਉਹ ਬਣਾ ਰਹੇ ਨੇ। ਜਲਿਆਂਵਾਲਾ ਬਾਗ ਪਿਛਲੇ ਦਿਨੀ ਜਦੋਂ ਖੋਲ੍ਹਿਆ ਗਿਆ ਤਾਂ ਉਹਨੂੰ ਲੈ ਕੇ ਕਈ ਕਿਸਮ ਦੀਆਂ ਪਹਿਲਾਂ ਵੀ ਜਿਹੜੀਆਂ ਉਹ ਅਟਕਲਾਂ ਸੀ ਚੱਲਣੀਆਂ ਸ਼ੁਰੂ ਹੋ ਗਈਆਂ। ਉੱਥੇ ਕਈ ਕੁਝ ਬਦਲਾਓ ਦੀਆਂ ਕਹਾਣੀਆਂ ਚੱਲਦੀਆਂ ਰਹੀਆਂ। ਹੁਣ ਇਹ ਪਤਾ ਲੱਗਾ ਕਿ ਇਤਿਹਾਸਕ ਜਲਿਆਂਵਾਲਾ ਬਾਗ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਸਵੈ ਚਾਲਿਤ ਟਿਕਟਿੰਗ ਵੈਂਡਿੰਗ ਮਸ਼ੀਨਾਂ ਇਸ ਵੇਲੇ ਚਰਚਾ ਦੇ ਵਿੱਚ ਨੇ। ਭਾਵੇਂ ਪ੍ਰਬੰਧਕਾਂ ਨੇ ਦਾਖਲਾ ਟਿਕਟ ਲਾਗੂ ਕਰਨ ਤੋਂ ਨਾ ਕੀਤੀ ਹੈ, ਪਰ ਮਸ਼ੀਨਾਂ ਤੋਂ ਇਹ ਲੱਗਦਾ ਕਿ ਭਵਿੱਖ ਦੇ ਵਿੱਚ ਦਾਖਲਾ ਟਿਕਟ ਲਈ ਜਾ ਸਕਦੀ ਆ। ਇਹਦੇ ਸੰਬੰਧੀ ਯਾਦਗਾਰ ਦੇ ਦਾਖਲਾ ਦੁਆਰ ਨੇੜੇ ਇੱਕ ਕਮਰਾ ਵੀ ਬਣਾਇਆ ਗਿਆ ਜਿਹੜਾ ਕਿ ਟਿਕਟ ਕਾਊਂਟਰ ਲੱਗਦਾ। ਜਲਿਆਂਵਾਲਾ ਬਾਗ ਯਾਦਗਾਰ ਟਰਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕਿਸੇ ਤਰ੍ਹਾਂ ਦੀ ਟਿਕਟ ਲਾਗੂ ਕਰਨ ਤੋਂ ਨਾ ਕੀਤੀ ਆ। ਉਹਨਾਂ ਕਿਹਾ ਕਿ ਇਤਿਹਾਸਕ ਯਾਦਗਾਰਾਂ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੋਈ ਦਾਖਲਾ ਟਿਕਟ ਨਹੀਂ ਹੋਊਗੀ। ਇਹਦੇ ਸੁੰਦਰੀਕਰਨ ਦੇ ਵਿਵਾਦ ਸੰਬੰਧੀ ਉਹਨਾਂ ਨੇ ਕਿਹਾ ਕਿ ਮਾਮਲਾ ਕੇਂਦਰੀ ਸੱਭਿਆਚਾਰਕ ਮਾਮਲੇ ਵਿਭਾਗ ਦੀ ਜਾਣਕਾਰੀ ਦੇ ਵਿੱਚ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫਦ ਨੇ ਜਲਿਆਂਵਾਲਾ ਬਾਗ ਦੇ ਦੌਰੇ ਦੌਰਾਨ ਇੱਥੇ ਲਾਈਆਂ ਗਈਆਂ ਟਿਕਟਾਂ ਵਾਲੀਆਂ ਮਸ਼ੀਨਾਂ ਨੂੰ ਦੇਖਣ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਸੀਗਾ ਕਿ ਕਿਸੇ ਵੀ ਵੇਲੇ ਦਾਖਲਾ ਟਿਕਟ ਲਈ ਜਾ ਸਕਦੀ ਹੈ। ਉਹ ਦਾਖਲਾ ਟਿਕਟ ਲਾਉਣ ਦਾ ਸਖਤ ਵਿਰੋਧ ਵੀ ਕਰ ਚੁੱਕੇ ਆ। ਸਾਕਾ ਜਲਿਆਂਵਾਲਾ ਬਾਗ ਸ਼ਹੀਦ ਦੇ ਪਰਿਵਾਰਕ ਮੈਂਬਰ ਸੁਨੀਲ ਕੁਮਾਰ ਨੇ ਇਹ ਕਿਹਾ ਕਿ ਇਦੋਂ ਦੁਖਦਾਈ ਕੀ ਹੋਊਗਾ ਕਿ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣ ਵਾਲਿਆਂ ਕੋਲੋਂ ਦਾਖਲਾ ਟਿਕਟ ਲਈ ਜਾਵੇ। ਉਹਨਾਂ ਨੇ ਕਿਹਾ ਕਿ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਲਾਈ ਤੇ ਅੱਜ ਸਰਕਾਰਾਂ ਉਹਨਾਂ ਦੀ ਯਾਦਗਾਰ ਦੇ ਉੱਤੇ ਟਿਕਟਾਂ ਲਾਉਣ ਦੇ ਵਾਸਤੇ ਸੋਚ ਰਹੇ ਨੇ, ਜਿਹਦਾ ਉਹ ਵਿਰੋਧ ਕਰਨਗੇ। ਦੇਖੋ ਇਹ ਮੇਰੀ ਜਾਚੇ ਟਿਕਟ ਜਿਹੜੀ ਆ ਉਹ ਲਾ ਦੇਣੀ ਆ ਕਿਸੇ ਨਾ ਕਿਸੇ ਸਮੇਂ। ਇਹ ਜਿਹੜੀਆਂ ਮਸ਼ੀਨਾਂ ਨੇ ਉਹ ਇਸ ਗੱਲ ਦੇ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਇੱਥੇ ਟਿਕਟ ਜਿਹੜੀ ਆ ਉਹ ਲੱਗੂਗੀ। ਅੱਜ ਨਹੀਂ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਲੱਗ ਜਾਊਗੀ। ਅੱਜ ਇਹ ਹੋ ਸਕਦਾ ਕਿ ਜਿਹੜਾ ਜ਼ਿਆਦਾ ਦਬਾਅ ਦੇ ਵਿੱਚ ਇਹ ਟਿਕਟ ਨਾ ਲੱਗੇ, ਜਦੋਂ ਇਹ ਦਬਾਅ ਘਟੂਗਾ ਉਸ ਵੇਲੇ ਇਹ ਟਿਕਟ ਜਿਹੜੀ ਉਹ ਲੱਗ ਸਕਦੀ ਆ। ਤੇ ਜਾਂਦੇ ਜਾਂਦੇ ਟੋਕੀਓ ਪੈਰਾਲੰਪਿਕਸ ਦੇ ਵਿੱਚ ਭਾਰਤ ਨੇ ਇੱਕ ਹੋਰ ਸੋਨੇ ਤੇ ਚਾਂਦੀ ਦੇ ਸਣੇ 2 ਤਗਮੇ ਜਿੱਤੇ ਆ। ਸ਼ਟਲਰ ਕ੍ਰਿਸ਼ਨਾ ਨਾਗਰ ਦੇ ਨੇ ਬੈਡਮਿੰਟਨ ਦੇ ਵਿੱਚ ਤੇ ਬਰੈਂਪਟਨ ਨੂੰ ਭਾਰਤ ਨੂੰ ਦੂਜਾ ਸੋਨ ਤਗਮਾ ਜਿਹੜਾ ਉਹ ਦਵਾਇਆ, ਜਦੋਂ ਕਿ ਉਦੋਂ ਪਹਿਲਾਂ ਸੁਹਾਸ ਯਤੀ ਰਾਜ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਬੈਡਮਿੰਟਨ ਦੇ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਪ੍ਰਮੋਦ ਭਗਤ ਨੇ ਜਿੱਤਿਆ ਸੀ। ਇਹਦੇ ਦੌਰਾਨ ਟੋਕੀਓ ਪੈਰਾਲੰਪਿਕ ਖੇਡਾਂ ਦੇ ਵਿੱਚ ਇਹ ਸਮਾਪਤ ਹੋ ਗਈਆਂ। ਇਹਦੇ ਦੌਰਾਨ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਅਗਲੀਆਂ ਪੈਰਾਲੰਪਿਕਸ ਖੇਡਾਂ 2024 'ਚ ਭਾਰਤ ਦੇ ਵਿੱਚ ਜਿਹੜਾ ਉਹ ਹੋਣਗੀਆਂ। ਤੇ ਜਿਹੜਾ ਪੱਛਮੀ ਬੰਗਾਲ ਦੇ ਵਿੱਚ CID ਨੇ ਸੂਬਾਈ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਵਿੰਦੂ ਅਧਿਕਾਰੀ ਨੂੰ ਉਹਨਾਂ ਦੇ ਅੰਗ ਰੱਖਿਅਕ ਦੀ ਮੌਤ ਦੇ ਜਾਂਚ ਦੇ ਸੰਦਰਭ ਦੇ ਵਿੱਚ ਤਲਬ ਕੀਤਾ। ਨੰਦੀਗ੍ਰਾਮ ਹਲਕੇ ਤੋਂ ਭਾਜਪਾ ਵਿਧਾਇਕ ਅਧਿਕਾਰੀ ਨੂੰ ਸੋਮਵਾਰ ਨੂੰ ਭਵਾਨੀ ਭਵਨ ਵਿਚਲੇ CID ਹੈੱਡਕੁਆਟਰ ਦੇ ਵਿੱਚ ਤਫਤੀਸ਼ੀ ਅਧਿਕਾਰੀਆਂ ਦੇ ਮੂਹਰੇ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ। ਅਧਿਕਾਰੀ ਦੇ ਅੰਗ ਰੱਖਿਅਕ ਸੁਭਬ੍ਰਤਾ ਚੱਕਰਵਰਤੀ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ, ਜਿਹਦੇ ਕਰਕੇ ਇਹ ਚਰਚਾ ਦੇ ਵਿੱਚ ਜਿਹੜਾ ਉਹ ਸੀਗਾ। ਇਸ ਸੰਦਰਭ ਦੇ ਵਿੱਚ ਉਹਨੂੰ ਤਲਬ ਕੀਤਾ ਗਿਆ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।